ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਦੇ ਬਿਆਨਾਂ ਦਾ ਦਿੱਤਾ ਜਵਾਬ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦੇ ਕਾਫਲੇ ਨੂੰ ਨਾਲ ਲੈ ਕੇ ਮੋਰਚੇ 'ਚ ਪਹੁੰਚੇ ਨੌਜਵਾਨ ਲੀਡਰ ਲੱਖਾ ਸਿਧਾਣਾ। ਪੰਜਾਬ 'ਚ 6 ਤੋਂ 16 ਮਾਰਚ ਤੱਕ ਹੋਵੇਗੀ ਕੇਂਦਰੀ ਹਥਿਆਰਬੰਦ ਫੌਜਾਂ ਦੀ ਤੈਨਾਤੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਦੁਆਰਾ ਦਿੱਤੇ ਬਿਆਨਾਂ ਦਾ ਵੀ ਜਵਾਬ ਦਿੱਤਾ। ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਹੀ ਰਹਿਣਗੇ ਕਿਉਂਕਿ ਸਾਡੇ ਪੁਰਖਿਆਂ ਨੇ ਪੰਜਾਬ ਦੀ ਧਰਤੀ ਲਈ ਆਪਣਾ ਲਹੂ ਡੋਲਿਆ ਹੈ ਅਤੇ ਜੇਕਰ ਕਿਸੇ ਨੂੰ ਅੰਮ੍ਰਿਤਪਾਲ ਸਿੰਘ ਤੋਂ ਕੋਈ ਪਰੇਸ਼ਾਨੀ ਹੈ ਤਾਂ ਉਹ ਪੰਜਾਬ ਛੱਡ ਕੇ ਜਾ ਸਕਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਜੇਕਰ 6 ਮਾਰਚ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅਜਨਾਲਾ ਘਟਨਾ ਦੇ ਸਬੰਧ ਵਿੱਚ ਉਹਨਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਜ਼ਰੂਰ ਜਾਣਗੇ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਨਹੀਂ ਹਨ ਅਤੇ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਬੁਲਾਉਣਗੇ ਤਾਂ ਉਹ ਜਾ ਕੇ ਆਪਣਾ ਪੱਖ ਜ਼ਰੂਰ ਰੱਖਣਗੇ। ਤੁਹਾਨੂੰ ਦੱਸਾਂ ਇੱਕ ਗੱਲ, ਦੇਖੋ ਆਪਾਂ ਨੂੰ ਗੁਰਦੁਆਰੇ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ। ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਜਿਹੜੀ ਆ ਉਹਦਾ ਮੁਜੱਸਮਾ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਵਾ ਸਾਨੂੰ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਸ਼ਸਤਰਾਂ ਦੇ ਪ੍ਰਕਾਸ਼ ਕੀਤੇ ਨੇ। ਗੁਰੂ ਸਾਹਿਬ ਦੇ ਸਾਹਮਣੇ ਸ਼ਸਤਰਾਂ ਦਾ ਪ੍ਰਕਾਸ਼, ਮੇਰੇ ਖਿਆਲ ਨਾਲ ਇੱਕ ਖੁਸ਼ੀ ਦੀ ਗੱਲ ਹੈ ਸਿੱਖਾਂ ਵਾਸਤੇ ਵੀ ਅਸੀਂ ਆਪਣੀ ਰਵਾਇਤ ਵੱਲ ਮੋੜ ਰਹੇ ਹਾਂ। ਔਰ ਜਿਹਨੂੰ ਨਹੀਂ ਸਮਝ ਆਉਂਦੀ ਉਹਨੂੰ ਇਹ ਸਮਝਣਾ ਚਾਹੀਦਾ ਵੀ ਸਿੱਖੀ ਇੱਕ ਵੱਖਰਾ ਧਰਮ ਹੈ। ਇਸੇ ਗੱਲ ਦੀ ਤਾਂ ਮੁਸ਼ਕਲ ਹੈ, ਲੋਕ ਸਾਨੂੰ ਡਿਫਾਈਨ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ, ਉਹ 'ਤੇ ਸਾਰੀ ਪ੍ਰੋਬਲਮ ਖੜੀ ਹੋ ਰਹੀ ਹੈ। ਭਾਈ ਸਾਹਿਬ ਇੱਥੇ ਪਹੁੰਚਣ ਦਾ ਵਿਸ਼ਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਜਾਂ ਉਸ ਤੋਂ ਇਲਾਵਾ ਜਥੇਦਾਰ ਸਾਹਿਬ ਨੂੰ ਮਿਲਣਾ ਵੀ ਹੈ? ਜਥੇਦਾਰ ਸਾਹਿਬ ਜੇ ਹੋਏ ਤਾਂ ਜ਼ਰੂਰ ਅਸੀਂ ਦਰਸ਼ਨ ਮੇਲੇ ਉਹਨਾਂ ਦਾ ਵੀ ਕਰਾਂਗੇ ਕਿਉਂਕਿ ਸਾਡਾ ਵਿਸ਼ਾ ਤੇ ਵੈਸੇ ਮੱਥਾ ਟੇਕਣ ਦਾ ਹੀ ਆ। ਅਸੀਂ ਅੱਗੇ ਵੀ ਆਉਂਦੇ, ਜਥੇਦਾਰ ਸਾਹਿਬ ਬਹੁਤੀ ਵਾਰ ਇੱਥੇ ਨਹੀਂ ਹੁੰਦੇ, ਜੇ ਅੱਜ ਹੋਏ ਤਾਂ ਹੋ ਸਕਦਾ ਮੁਲਾਕਾਤ ਵੀ ਹੋ ਜਾਵੇ। ਕੋਈ ਭਾਈ ਸਾਹਿਬ ਕਈ ਰਾਜਸੀ ਪਾਰਟੀਆਂ ਰਾਜਨੀਤਿਕ ਪਾਰਟੀਆਂ ਮੰਗ ਕਰਦੀਆਂ ਨੇ ਕਿ ਜੇ ਅੰਮ੍ਰਿਤਪਾਲ ਸਿੰਘ ਨਹੀਂ ਰਹਿਣਾ ਚਾਹੁੰਦੇ ਇੱਥੇ ਤਾਂ ਉਹਨਾਂ ਨੂੰ ਬਾਹਰ ਭੇਜ ਦਿਓ। ਨਹੀਂ, ਮੈਂ ਪੰਜਾਬ ਦਾ ਵਾਸੀ ਹਾਂ। ਪੰਜਾਬ 'ਚ ਜਿਹਨੇ ਨਹੀਂ, ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਬਾਹਰ ਜਾਵੇ ਇੱਥੋਂ। ਅਸੀਂ ਕਿਉਂ ਬਾਹਰ ਜਾਈਏ? ਸਾਡੀ ਧਰਤੀ ਹੈ। ਅਸੀਂ ਹੁਣ ਇੱਥੇ ਕਾਗਜ਼ਾਂ ਪੱਤਰਾਂ ਕਰਕੇ ਥੋੜੀ ਸਾਡੀ ਧਰਤੀ, ਸਾਡੇ ਪੁਰਖਿਆਂ ਲਹੂ ਡੋਲਿਆ, ਉਹ ਤੋਂ ਵੱਡਾ ਕਿਹੜਾ ਕਾਗਜ਼ ਹੁੰਦਾ? ਸੋ ਜਿਹਨੂੰ ਤੰਗੀ ਹੋ ਜਾਵੇ ਬਾਹਰ, ਅਸੀਂ ਕਿੱਥੋਂ ਜਾਣਾ? ਜਾਂਚ ਕਮੇਟੀ 16 ਮੈਂਬਰੀ ਬਣੀ ਆ, ਉਹ ਮੈਂਬਰੀ 6 ਤਰੀਕ ਨੂੰ ਹੁਣ ਜਵਾਬ ਦੇਗੀ ਆਪਣੇ ਲਿਖਤੀ ਕੇਸਗੜ੍ਹ ਸਾਹਿਬ ਦੇ ਵਿਖੇ। ਜੇ ਤੁਹਾਨੂੰ ਬੁਲਾਇਆ ਜਾਏਗਾ ਜਾਓਗੇ ਉੱਥੇ? ਜੀ ਬਿਲਕੁਲ ਜੀ, ਜੇ ਅਕਾਲ ਤਖਤ ਸਾਹਿਬ ਕਿਤੇ ਵੀ ਬੁਲਾਉਣਗੇ ਆਪਾਂ ਜਾਵਾਂਗੇ। ਆਪਾਂ ਅਕਾਲ ਤਖਤ ਸਾਹਿਬ ਤੋਂ ਭਗੌੜੇ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਅਸੀਂ ਸਿਧਾਂਤਕ ਤੌਰ ਤੇ ਜੇ ਸਾਨੂੰ ਕੋਈ ਗਲਤ ਸਾਬਤ ਕਰ ਦੇਵੇ ਤੇ ਅਸੀਂ ਨੀਵੇਂ ਹੋਣ ਨੂੰ ਤਿਆਰ ਹਾਂ, ਪਰ ਉਹ ਸਾਨੂੰ ਸਤਿਗੁਰੂ ਤੇ ਭਰੋਸਾ ਹੈ। ਗੁਰੂ ਸਾਹਿਬ ਤੁਹਾਡਾ ਪੱਖ ਉਹੀ ਰਹੇਗਾ ਕਿ ਤੁਸੀਂ ਸ਼ੁਰੂ ਜੋ ਪੱਖ ਜੋ ਦੇਖੋ ਮਰਿਆਦਾ ਦੇ ਤਹਿਤ ਜੋ ਕੁਝ ਹੈ ਉਹ ਪਿੱਛੇ ਸਾਡੇ ਕੋਲ ਇਤਿਹਾਸਕ ਹਵਾਲੇ ਨੇ। ਸੰਤ ਕਰਤਾਰ ਸਿੰਘ ਤੋਂ ਲੈ ਕੇ ਵਰਲਡ ਵਾਰਾਂ ਦੇ ਵਿੱਚ ਜੋ ਕੁਝ ਹੋਇਆ ਸਾਰੇ ਸਾਡੇ ਕੋਲ ਹਵਾਲੇ ਨੇ। ਸੋ ਇਸ ਕਰਕੇ ਅਸੀਂ ਆਪਣਾ ਪੱਖ ਰੱਖਾਂਗੇ, ਉਹ ਆਪਣਾ ਰੱਖਣਗੇ। ਮਤਲਬ ਕਹਿੰਦੇ ਗੱਡੀ ਬੀਜੇਪੀ ਕਿਸੇ ਆਗੂ ਦੀ ਸਮਰਥਕ, ਉਹ ਮੇਰੇ ਖਿਆਲ ਨਾਲ ਕਲੀਅਰ ਹੋ ਗਿਆ। ਤੁਸੀਂ ਮੀਡੀਆ ਇਨਵੈਸਟੀਗੇਟ ਕੀਤਾ, ਉਹਨੇ ਵੀ ਕਹਿਤਾ ਮੈਂ ਏਜੰਸੀ ਨੂੰ ਵੇਚੀ ਸੀ, ਏਜੰਸੀ ਤੋਂ ਅੱਗੇ ਜਿਹਨੇ ਖਰੀਦੀ ਉਹਨੇ ਵੀ ਸਾਹਮਣੇ ਆਣ ਕੇ ਕਹਿਤਾ। ਮੈਨੂੰ ਲੱਗਦਾ ਵੀ ਇਹ ਬਹੁਤ ਛੋਟੇ ਕਿਸਮ ਦੇ ਵਿਵਾਦ ਹੈ। ਗੱਡੀ ਕਿੰਨੇ ਖਰੀਦੀ, ਕਿਹਨੂੰ ਵੇਚੀ ਹੈ? ਗੱਡੀ ਪੰਥ ਦੀ ਹੈ। ਪੰਥ ਨੇ ਗੱਡੀ ਸਾਨੂੰ ਕਿਹਾ ਵੀ ਚਲੋ ਜਿੰਨਾ ਚਿਰ ਉਹਦੀ ਭਰਾ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਇਹਨੂੰ ਵਰਤੀ ਜਾਓ। ਸੋ ਮੈਨੂੰ ਐਂ ਲੱਗਦਾ ਵੀ ਸਾਨੂੰ ਇਹਨਾਂ ਗੱਲਾਂ ਵਿਵਾਦਾਂ 'ਚ ਮੀਡੀਆ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ। ਜਿਹੜਾ ਕੀਤਾ ਹੋਇਆ ਉਹਨੂੰ ਤੁਹਾਨੂੰ ਖਤਮ ਵੀ ਕਰਨਾ ਚਾਹੀਦਾ ਇਸ ਵਿਵਾਦ ਨੂੰ। ਵੀ ਤੁਸੀਂ ਆਲਰੇਡੀ, ਮੈਨੂੰ ਪਤਾ ਹੈ ਸਾਰੇ ਚੈਨਲਾਂ ਨੇ ਤਕਰੀਬਨ ਉਹਦੀ ਜਾਂਚ ਕੀਤੀ ਹੋਈ ਹੈ ਵੀ ਕਿੱਥੋਂ ਗੱਡੀ ਆਈ, ਕਿਵੇਂ ਆਈ। ਤਾਂ ਉਹਦੇ 'ਚ ਮੈਨੂੰ ਲੱਗਦਾ ਵੀ ਕੇਂਦਰ ਕਹਿੰਦੀ ਹੈ ਕਿ ਮੁੱਖ ਮੰਤਰੀ ਮਿਲੇ ਨੇ ਬੀਤੇ ਕੱਲ੍ਹ, ਕਾਫੀ ਮਾਮਲਾ ਵੇਖਿਆ ਗਿਆ 4-5 ਦਾ ਕਾਂਦਰੇ ਹੋਏ ਕਿ ਨਾਲੇ ਵਿਖੇ ਜੋ ਘਟਨਾ ਹੋਈ ਉਸ ਨੂੰ ਲੈ ਕੇ ਏਜੰਸੀਆਂ ਕੇਂਦਰ ਤੇ ਪੰਜਾਬ ਦੀਆਂ ਸੂਬੇ ਦੇ ਇਕੱਠੀ ਹੋਈਆਂ ਨੇ। ਚੰਗੀ ਗੱਲ ਹੈ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੇ ਇਕੱਠੇ ਹੋ ਕੇ ਨਸ਼ਾ ਖਤਮ ਕਰ ਦੇਣ ਤੇ ਚੰਗੀ ਗੱਲ ਹੈ। ਪੰਜਾਬ ਦੇ ਵਿੱਚ ਜੇ ਕੋਈ ਨਸ਼ਾ ਖਤਮ ਹੁੰਦਾ ਹੈ, ਪੰਜਾਬ ਦੀ ਜੇ ਕੋਈ ਪਾਣੀਆਂ ਦੀ ਮੰਗ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੋਣੀ, ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਵੀ, ਤੇ ਜੇ ਇਹਨਾਂ ਵਧੀਆਂ ਦੀ ਗੱਲ ਹੁੰਦੀ ਵਧੀਆ ਗੱਲ ਹੈ। ਕੇਂਦਰ ਤੇ ਪੰਜਾਬ ਰਲ ਕੇ ਕੰਮ ਕਰਨ। ਸਰ ਭਾਜਪਾ ਇੰਟੈਲੀਜੈਂਸ ਸਾਹਿਬ ਦਾ ਕਹਿਣਾ ਕਿ ਅੰਮ੍ਰਿਤਪਾਲ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਜਿਸ ਹਿਸਾਬ ਦਾ ਜਿਹੜਾ ਉੱਥੇ ਖਰਾਬ ਹੋਇਆ। ਦੇਖੋ ਜਿਹੜੇ ਸਾਡੇ ਵਿਰੋਧੀ ਹਨ ਰਾਜਨੀਤਿਕ ਤੌਰ ਤੇ, ਉਹਨਾਂ ਨੇ ਕੁਛ ਨਾ ਕੁਛ ਕਹਿਣਾ, ਉਹਨਾਂ ਦੀ ਗੱਲਾਂ ਨੂੰ ਬਹੁਤ ਸੀਰੀਅਸ ਨਾ ਲਓ। ਇੱਕ ਦਿੱਲੀ ਦੇ ਵਕੀਲ ਨੇ ਜਿੰਦਲ, ਉਹ ਵੀ ਮੈਨੂੰ ਲੱਗਦਾ ਵੀ ਮਸਲਾ ਮੈਨੂੰ ਅੱਤਵਾਦੀ ਐਲਾਨੋ ਤੇ ਕੋਈ ਨਹੀਂ, ਉਹਨੇ ਕਿਹਾ ਤੂੰ ਕਹਿਣਾ ਸ਼ੁਰੂ ਕਰ ਦੇ। ਮੀਡੀਆ ਕਹਿ ਰਿਹਾ ਕਈ ਨੈਸ਼ਨਲ ਮੀਡੀਆ। ਸੋ ਇਦਾਂ ਐਲਾਨਿਆਂ ਤੇ ਫਿਰ ਉਹ ਸੰਤ ਵਾਲੀ ਗੱਲ ਹੋ ਜਾਂਦੀ ਹੈ ਵੀ ਅੱਤਵਾਦੀ ਜੇ ਨਸ਼ੇ ਛਡਾਉਣ ਵਾਲੇ ਅੱਤਵਾਦੀ ਹੈ ਤਾਂ ਫਿਰ ਕੋਈ ਗੱਲ ਨਹੀਂ, ਸਾਨੂੰ ਲਾ ਦਿਓ ਤੁਸੀਂ ਅੱਤਵਾਦੀ। ਠੀਕ ਹੈ, ਇੱਕ ਅਖੀਰੀ ਸਵਾਲ ਹੈ। ਦੇਖੋ ਮੈਂ ਕਹਿੰਦਾ ਵੀ ਜਿੱਦਣ ਜਿਹਨੇ ਜਾਣਾ ਹੈ ਨਾ ਸੰਸਾਰ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਜਿੰਨੇ ਸਵਾਸ ਉਹਨੇ ਲਿਖੇ ਨੇ ਉਹ ਤੋਂ ਵੱਧ ਨਾ ਘੱਟ ਇਹ ਦੁਨੀਆ ਦੇ ਉੱਤੇ ਕੋਈ ਬੰਦਾ ਨਹੀਂ ਜਿਹੜਾ ਇਹਨੂੰ ਘਟਾ ਵਧਾ ਸਕੇ। ਸੋ ਜੇ ਉਹ ਕਿਤੇ ਗੁਰੂ ਤੇ ਭਰੋਸਾ ਰੱਖੀਏ ਤੇ ਫਿਰ ਤੇ ਕੋਈ ਗੱਲ ਨਹੀਂ। ਤੇ ਜਿਹੜੇ ਥ੍ਰੈਟ ਆ ਹੋਣ ਤੇ ਜਿਹੜਾ ਮਾਰ ਕੇ ਤੇ ਆਪਾਂ ਤੁਰ ਪਏ ਇੱਥੇ, ਥ੍ਰੈਟ ਛੁੱਟੀ ਹੋਣੇ, ਹੋਰ ਕੀ ਹੋਣਾ ਇੱਥੇ ਆਪਾਂ। ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੇ ਇਨਸਾਫ ਲਈ ਚੰਡੀਗੜ੍ਹ ਲੱਗੇ ਕੌਮੀ ਇਨਸਾਫ ਮੋਰਚੇ ਦੀ ਹਿਮਾਇਤ ਵਿੱਚ ਕਿਸਾਨੀ ਅੰਦੋਲਨ ਦੌਰਾਨ ਚਰਚਾ ਵਿੱਚ ਰਹੇ ਨੌਜਵਾਨ ਲੀਡਰ ਲੱਖਾ ਸਿਧਾਣਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਕਾਫਲੇ ਨਾਲ ਮੋਰਚੇ 'ਚ ਪਹੁੰਚੇ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਸਾਡੀ ਜ਼ਮੀਨਾਂ ਦੀ ਲੜਾਈ ਸੀ ਅਤੇ ਇਹ ਕੌਮੀ ਇਨਸਾਫ ਮੋਰਚਾ ਸਾਡੀ ਜ਼ਮੀਰਾਂ ਦੀ ਲੜਾਈ ਹੈ। ਇਸ ਮੌਕੇ ਨੌਜਵਾਨ ਲੀਡਰ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਅਤੇ ਜ਼ਮੀਰ ਲਈ ਮੋਰਚੇ ਵਿੱਚ ਆਉਣ ਦੀ ਅਪੀਲ ਵੀ ਕੀਤੀ। ਦੱਸਣਯੋਗ ਹੈ ਕਿ ਲੱਖਾ ਸਿਧਾਣਾ ਇਸ ਮੋਰਚੇ ਦੀ ਹਿਮਾਇਤ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ। ਸਰਕਾਰ ਇਹ ਪ੍ਰਾਪੇਗੰਡੇ 'ਚ ਲੋਕਾਂ ਨੂੰ ਫਸਾ ਰਹੀ ਹੈ ਘੁੰਮਣ ਘੇਰੀ 'ਚ। ਸਾਨੂੰ ਵੀ ਕੱਲ ਦਾ ਜ਼ੋਰ ਲੱਗਿਆ ਪ੍ਰਸ਼ਾਸਨ ਦਾ
ਕਿ ਇੱਥੇ ਤੁਸੀਂ ਇੱਥੇ ਆਉਣਾ ਨਹੀਂ, ਇਹਦਾ ਸਹਿਮਤੀ ਬਣ ਗਈ ਹੈ ਜਾਂ ਸਰਕਾਰ ਨਾਲ ਗੱਲਬਾਤ ਤੈਅ ਹੋ ਚੁੱਕੀ ਹੈ, ਇਹਦਾ ਮੋਰਚੇ ਦੇ ਹੁਣ ਰਜਾਮੰਦੀ ਹੋ ਚੁੱਕੀ ਹੈ। ਸੋ ਇਹ ਚਾਲਾਂ ਦਿੱਲੀ ਵੀ ਆਪਾਂ ਦੇਖੀਆਂ ਕਿਵੇਂ ਸਰਕਾਰ ਨੇ ਧੱਕਣਬਾਜ਼ੀਆਂ ਉੱਥੇ ਵੀ ਖੇਡੀਆਂ ਨੇ, ਕਦੇ ਕੋਈ ਗੱਲ ਕਦੇ ਕੋਈ ਗੱਲ, ਕਦੇ ਐਂ ਕਰਦੇ ਆ ਕਦੇ ਐਂ ਕਰਦੇ ਆ। ਅਸੀਂ ਕਿਸੇ ਝਾਂਸੇ ਕਿਸੇ ਚਾਲ 'ਚ ਨਹੀਂ ਆਉਣਾ। ਅਸੀਂ ਜਿੰਨਾ ਚਿਰ ਸਾਨੂੰ ਸਾਡੇ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ, ਕੋਈ ਬੇਅਦਬੀ ਦਾ ਇਨਸਾਫ ਨਹੀਂ ਮਿਲ ਜਾਂਦਾ, ਗੋਲੀ ਕਾਂਡ ਦਾ ਇਨਸਾਫ ਨਹੀਂ ਮਿਲ ਜਾਂਦਾ, ਅਸੀਂ ਕਿਸੇ ਵੀ ਤਰੀਕੇ ਨਾਲ ਉਨਾ ਚਿਰ ਇੱਥੋਂ ਇਸ ਮੋਰਚੇ ਦੇ ਵਿੱਚੋਂ ਵਾਪਸ ਨਹੀਂ ਜਾਣਾ। ਮੈਂ ਇਹ ਕਹਿਣਾ, ਇਹ ਨਾ ਸੋਚਿਆ ਕਰੋ ਕਿ ਅਸੀਂ ਕੋਈ ਲੀਡਰ ਕਰਕੇ ਜਾਣਾ, ਫਲਾਣੇ ਬੰਦੇ ਕਰਕੇ ਜਾਣਾ, ਫਲਾਣੇ ਕਰਕੇ ਜਾਣਾ, ਨਹੀਂ। ਅਸੀਂ ਆਪਣੇ ਯੋਧਿਆਂ ਕਰਕੇ ਜਾਣਾ ਹੈ, ਜਿਨ੍ਹਾਂ ਨੇ ਸਾਡੇ ਲਈ ਇੱਥੇ ਏਡੀਆਂ ਕੁਰਬਾਨੀਆਂ ਕਰਕੇ ਜੇਲ੍ਹਾਂ 'ਚ ਬੰਦ। ਤੇ ਬਾਈ ਜੀ ਕਿਵੇਂ ਦੇਖਦੇ ਹੋ ਕਿ ਅਜਨਾਲੇ ਦੀ ਘਟਨਾ ਨੂੰ ਬੜਾ ਜਿਹੜਾ ਨੈਸ਼ਨਲ ਮੀਡੀਆ ਦਿਖਾ ਰਿਹਾ ਹੈ ਕਿ ਮਾਹੌਲ ਖਰਾਬ ਹੋਇਆ ਜੀ ਤੇ ਮਹਾਰਾਜ ਦੇ ਸਰੂਪ ਨੂੰ ਲੈ ਕੇ ਗਏ ਨੇ, ਬਹੁਤ ਗਲਤ ਕੀਤਾ ਜੀ। ਦੇਖੋ ਇਹ ਜਿਹੜਾ ਮਾਹੌਲ ਆ ਇਹ ਬਣਾਇਆ ਕਿਹਨੇ, ਇਹ ਵਰਤਾਂਤ ਸਿਰਜਿਆ ਕਿਹਨੇ? ਜਿਹੜਾ ਸਵਾਲ ਇਹ ਬਣਦਾ ਸੀ ਕਿ ਜਿਹੜਾ ਉਹਨਾਂ ਤੇ ਪਰਚਾ ਦਰਜ ਹੋਇਆ ਉਹ ਸਹੀ ਆ ਜਾਂ ਗਲਤ ਆ, ਇਹਦੀ ਪੜਤਾਲ ਹੋਵੇ। ਇਹ ਸਵਾਲ ਬਣਨ ਦੀ ਬਜਾਏ ਸਵਾਲ ਇਹ ਬਣਾ ਦਿੱਤਾ ਗਿਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਸਹੀ ਸੀ ਜਾਂ ਗਲਤ ਸੀ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ। ਇਹ ਸਾਰੀਆਂ ਗੱਲਾਂ ਦਾ ਪ੍ਰਾਪੇਗੰਡਾ ਪਹਿਲਾਂ ਪ੍ਰਸ਼ਾਸਨ ਨੇ ਸ਼ੁਰੂ ਕੀਤਾ, ਉੱਥੋਂ ਦੇ ਨੇ, ਫਿਰ ਸਰਕਾਰ ਨੇ ਆਪਣੇ AT ਸੈੱਲ ਦੇ ਉੱਤੇ ਜ਼ੋਰ ਲਾਇਆ, ਉਹਨਾਂ ਨੇ ਮਾਹੌਲ ਸਿਰਜਿਆ। ਪਰ ਰਹਿੰਦੀ ਖੂੰਦੀ ਕਸਰ ਜਿਹੜੇ ਅਖੌਤੀ ਕੁਝ ਧਰਮ ਦੇ ਪ੍ਰਚਾਰਕ ਬਣੇ ਫਿਰਦੇ ਆ, ਆਪਣੇ ਆਪ ਨੂੰ ਕੋਈ ਸਮਾਜ ਸੇਵੀ ਬਣੇ ਫਿਰਦੇ ਆ, ਉਹ ਲੱਗ ਗਏ ਲਗਾਤਾਰ ਕਿ ਇੱਥੇ ਐਂ ਕਰਤਾ। ਮੈਂ ਯਾਰ ਪੁੱਛਣਾ ਚਾਹੁੰਦਾ, ਮੈਨੂੰ ਇਹ ਦੱਸੋ, ਤੁਸੀਂ ਗੱਲ ਕਰਦੇ ਹੋ ਕਿ ਉੱਥੇ ਬੇਅਦਬੀ ਹੋ ਗਈ ਜੀ, ਉੱਥੇ ਥਾਣੇ 'ਚ ਭੱਠੀਆਂ ਪਈਆਂ ਸੀ ਸ਼ਰਾਬ ਦੀਆਂ। ਆਪਾਂ ਨਗਰ ਕੀਰਤਨ ਲੈ ਕੇ ਜਾਂਦੇ ਆ, ਕੀ ਸ਼ਹਿਰ ਦੇ ਵਿੱਚ ਆਲੇ ਦੁਆਲੇ ਸ਼ਰਾਬ ਦੇ ਠੇਕੇ, ਕੀ ਮੀਟ ਦੀਆਂ ਦੁਕਾਨਾਂ ਨਹੀਂ ਹੁੰਦੀਆਂ? ਅੱਛਾ ਫਿਰ ਹੋਰ ਦੱਸੋ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਤੁਸੀਂ ਕਹਿੰਦੇ ਆ ਉੱਥੇ ਪੁਲਿਸ ਕਹਿੰਦੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਨਹੀਂ ਅਸੀਂ ਕੋਈ ਕਾਰਵਾਈ ਕੀਤੀ। ਬਰਗਾੜੀ ਸ਼ਾਂਤਮਈ ਸੰਗਤ ਦੇ ਬੈਠਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪਾਣੀ ਗੰਦੇ ਦੀਆਂ ਵਿਛਾੜਾਂ ਮਾਰੀਆਂ, ਰੂੜੀਆਂ 'ਚ ਗ੍ਰੰਥ ਸਾਹਿਬ ਦੱਬਤਾ, ਅੰਗ ਖਿਲਾਰ ਤੇ ਗਲੀਆਂ 'ਚ। ਉਦੋਂ ਇਹ ਵੀ ਇਹੀ ਪੁਲਿਸ ਸੀ, ਉਦੋਂ ਨਹੀਂ ਦਿਖੀ ਤੁਹਾਨੂੰ ਵੀ ਇੱਥੇ ਗ੍ਰੰਥ ਸਾਹਿਬ ਦੇ ਤੇ ਇਹੀ ਪ੍ਰਸ਼ਾਸਨ ਸੀ, ਇਹੀ ਫੌਜਾਂ, ਇਹੀ ਪੁਲਿਸ ਸੀ ਜਦੋਂ ਬੂਟ ਲੈ ਕੇ ਦਰਬਾਰ ਸਾਹਿਬ ਚੜਿਆ, ਟੈਂਕਾਂ ਤੋਪ ਲੈ ਕੇ। ਜਾਣੇ ਜਾਣ ਬੁੱਝ ਕੇ ਮਾਹੌਲ ਬਣਾਉਂਦੇ ਨੇ। ਕਿ ਮੈਂ ਕਹਿੰਦਾ ਜਿਹੜਾ ਬੰਦਾ ਅੱਜ ਮੈਨੂੰ ਬਹੁਤ ਮੁੰਡੇ ਮਿਲਦੇ ਨੇ ਜਿਹੜੇ ਕਹਿੰਦੇ ਭਾਈ ਅੰਮ੍ਰਿਤਪਾਲ ਕਰਕੇ ਅਸੀਂ ਨਾ ਛੱਡ ਗਏ, ਅਸੀਂ ਅੰਮ੍ਰਿਤ ਛਕ ਰਹੇ ਹਾਂ, ਸਾਨੂੰ ਸਿੱਖੀ ਦੀ ਜਾਗ ਲੱਗੀ ਹੈ। ਰਿਪੋਰਟ ਆ ਵੀ ਸੀ ਦੀ ਪਿਛਲੇ 6 ਮਹੀਨਿਆਂ ਦੀ ਕਿ ਸਭ ਤੋਂ ਜ਼ਿਆਦਾ ਜੇ ਪਿਛਲੇ 30-40 ਸਾਲਾਂ 'ਚ ਜਾਗ ਲੱਗੀ ਹੈ ਆਪਣੇ ਹੱਕਾਂ ਪ੍ਰਤੀ, ਆਪਣੀ ਬੋਲੀ, ਆਪਣੇ ਇਤਿਹਾਸ, ਸਿੱਖੀ ਪ੍ਰਤੀ, ਤਾਂ ਪਿਛਲੇ 6 ਮਹੀਨਿਆਂ 'ਚ ਲੱਗੀ ਹੈ। ਅੱਛਾ ਬਾਈ ਅੱਜ ਭਗਵੰਤ ਮਾਨ ਹੀ ਮਿਲ ਕੇ ਆਏ ਨੇ ਅਮਿਤ ਸ਼ਾਹ ਜੀ ਨੂੰ ਸੀਐਮ, ਕਿਉਂ ਲੱਗਦਾ ਕਿ ਅਜਨਾਲੇ ਦੀ ਘਟਨਾ ਬਾਰੇ ਵਿਚਾਰ? ਦੇਖੋ ਭਗਵੰਤ ਦੀਆਂ ਲੱਤਾਂ ਜਾਣ ਹੈ ਨਹੀਂ। ਇਹ ਭਗਵੰਤ ਅੱਜ ਦੇਸ਼ ਦੇ ਗ੍ਰਹਿ ਮੰਤਰੀ ਕੋਲ ਇਹ ਗੱਲ ਰੱਖਦਾ ਕਿ ਜਿਹੜੇ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਛੱਡੋ, ਇਹ ਨਹੀਂ ਕਰ ਸਕਦੇ। ਇਹਦਾ ਕੇਜਰੀਵਾਲ ਤੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰਾ ਦੇ, ਅੰਮ੍ਰਿਤਸਰ ਜਦੋਂ ਛੱਡੋ, ਇਹਦਾ ਉਹਨਾਂ ਦਾ ਆਪਦਾ, ਇਹਨਾਂ ਨੇ ਕੁਝ ਨਹੀਂ ਕਰਨਾ। ਅਸੀਂ ਕਹਿੰਦੇ ਹਾਂ ਜੇ ਐਡਾ ਹੀ ਇਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਤਾਂ ਫਿਰ ਇਹ ਕਿਉਂ ਨਹੀਂ ਕਰਦੇ ਜੀ ਕਿ ਵਿਧਾਨ ਸਭਾ 'ਚ ਮਤਾ ਪਾਉਂਦੇ ਤਾਮਿਲਨਾਡੂ ਸਰਕਾਰ ਦੀ ਤਰਜ਼ ਤੇ? ਉਹਨਾਂ ਨੇ ਤਾਮਿਲਾਂ ਨੂੰ ਫਿਰਾਇਆ, ਕਹਿੰਦੇ ਕਾਤਲਾਂ ਤਾਮਿਲਨਾਡੂ ਸਰਕਾਰ ਦੇ ਵਿਧਾਨ ਸਭਾ 'ਚ ਮਤਾ ਪਾਇਆ, ਇਹ ਵੀ ਸਰਕਾਰ ਦਾ ਮਤਾ ਪਾਉਣ। ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਫੈਕਸ ਮੁਤਾਬਕ ਪੰਜਾਬ 'ਚ ਅਮਨ ਕਾਨੂੰਨ ਦੀ ਬਹਾਲੀ ਲਈ 6 ਤੋਂ 16 ਮਾਰਚ ਤੱਕ ਸੈਂਟਰਲ ਆਰਮ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਜਾਵੇਗੀ। ਕੁੱਲ 50 ਕੰਪਨੀਆਂ ਦੀ ਤੈਨਾਤੀ ਵਿੱਚ 10 CRPF, 8 RAF, 12 BSF, 10 ITBP ਤੇ SSB ਦੀਆਂ 10 ਕੰਪਨੀਆਂ ਹੋਣਗੀਆਂ। ਇਸ ਤੈਨਾਤੀ ਦੇ ਕਾਰਨ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਸੋਂ ਪੰਜਾਬ 'ਚ ਅਮਨ ਬਹਾਲੀ ਲਈ ਮੰਗੇ ਸਹਿਯੋਗ ਜਾਂ ਫਿਰ ਅਮਿਤ ਸ਼ਾਹ ਵੱਲੋਂ ਪੰਜਾਬ 'ਚ ਨਸ਼ਾ ਵਿਰੋਧੀ ਯਾਤਰਾ ਕੱਢਣ ਕਾਰਨ ਇਹ ਤੈਨਾਤੀ ਕੀਤੀ ਹੋ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਦਿੱਲੀ ਵਿਖੇ ਮੁਲਾਕਾਤ ਕੀਤੀ। ਅਜਨਾਲਾ ਘਟਨਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਿਤ ਸ਼ਾਹ ਨਾਲ ਇਹ ਪਹਿਲੀ ਮੁਲਾਕਾਤ ਹੈ। ਉਹ ਪਿਛਲੀ ਵਾਰ 9 ਦਸੰਬਰ 2022 ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਸਨ। ਚੇਤੇ ਰਹੇ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲੰਘੇ ਕੱਲ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਕੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕੇਂਦਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਐਡਹਾਕ ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਸਰਪ੍ਰਸਤੀ ਹੇਠ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਤੇ ਮਰਿਆਦਾ ਦੇ ਵਿਰੁੱਧ ਕਬਜ਼ਿਆਂ ਦਾ ਮਾਮਲਾ ਵਿਚਾਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਸ਼ਾਮਿਲ ਹੋਏ। ਇਸ ਤੋਂ ਬਾਅਦ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਕੱਤਰਤਾ 'ਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ ਗਈ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ 'ਚੋਂ ਉਹ ਕੇਸ ਵੀ ਹੋ ਚੁੱਕਾ, ਪਰ ਫਿਰ ਵੀ ਮੈਂ ਤੁਹਾਨੂੰ ਅੱਗੇ ਵੀ ਮਿਸਾਲਾਂ ਦਿੰਦਾ ਰਿਹਾ ਕਿ ਸਹਿਜਧਾਰੀ ਫੈਡਰੇਸ਼ਨ ਵੱਲੋਂ ਜਿਹੜਾ ਕੇਸ ਹਾਈ ਕੋਰਟ 'ਚੋਂ ਜਿੱਤਿਆ ਗਿਆ ਸੀ, ਉਹਦੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ। ਡਿਊਰਿੰਗ ਪੈਂਡੈਂਸੀ ਆਫ ਸੁਪਰੀਮ ਕੋਰਟ ਅਪੀਲ ਜਿਹੜੀ ਸੈਂਟਰ ਦੀ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਬਿੱਲ ਲਿਆ ਕੇ ਉਹਦੇ 'ਚ ਅਮੈਂਡਮੈਂਟ ਕਰਵਾਤੀ ਸੀ ਤੇ ਅਸੀਂ ਉਹ ਅਪੀਲ ਐਜ ਇਟ ਇਜ਼ ਵਾਪਸ ਲੈ ਲਈ ਸੀ। ਕੋਰਟ ਨੇ ਨਹੀਂ ਸੀ ਫੈਸਲਾ ਕੀਤਾ, ਪਾਰਲੀਮੈਂਟ ਸੁਪਰੀਮ ਇਸ ਐਕਟ ਦੇ ਵਿੱਚ। ਅੱਜ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਹੜੀ ਪਾਰਲੀਮੈਂਟ ਆ ਉਹ ਸਮਰੱਥ ਆ, ਕਿਉਂਕਿ ਡਿਸਪਿਊਟ ਨਹੀਂ, ਇੰਡੀਪੈਂਡੈਂਟ ਜੁਡੀਸ਼ਰੀ ਆ। ਪਰ ਜਿਹੜੀ ਪਾਰਲੀਮੈਂਟ ਦਾ ਕਿਉਂਕਿ ਸੈਂਟਰਲ ਐਕਟ ਆ, ਉਹ ਸੈਂਟਰਲ ਐਕਟ ਦੇ ਵਿੱਚ ਕਿਉਂਕਿ ਤੁਸੀਂ ਮੇਰੇ ਤੋਂ ਵੱਧ ਸਾਰੇ ਪੜ੍ਹੇ ਲਿਖੇ ਵੀ ਆ ਇੱਕ ਕਨਸਟੀਟਿਊਸ਼ਨ ਦਾ 246 ਆਰਟੀਕਲ ਆ 246। ਇਸ ਆਰਟੀਕਲ ਦੇ 246 ਦੇ ਜਿਹੜਾ ਸ਼ਡਿਊਲ 7(1) ਉਹਦੀਆਂ ਕਾਪੀਆਂ ਵੀ ਮੈਂ ਤੁਹਾਨੂੰ ਮੇਰੇ ਕੋਲ ਪਈਆਂ ਇੱਥੇ। ਇਹ ਯੂਨੀਅਨ ਲਿਸਟ ਆ ਆਰਟੀਕਲ 246 ਔਰ ਇਹਦੇ ਵਿੱਚ 246 ਦੇ ਵਿੱਚ ਇਹ ਸਬ ਸੈਕਸ਼ਨ 7 ਸ਼ਡਿਊਲ ਦਾ ਪਾਰਟ 1 ਆ। ਇਹਦੇ ਵਿੱਚ ਐਕਸਕਲੂਸਿਵਲੀ ਜਿਹੜਾ ਰਾਈਟ ਆ ਸੈਂਟਰਲ ਐਕਟ ਦੇ ਵਿੱਚ ਉਹ ਕੱਲੀ ਪਾਰਲੀਮੈਂਟ ਦਾ ਆ। ਇਸ ਅਸੈਂਬਲੀ ਨੇ ਕੀ ਕੀਤਾ, ਇਸ ਅਸੈਂਬਲੀ ਨੇ ਇਹ 7 ਸ਼ਡਿਊਲ ਦੀ 2 ਨੰਬਰ ਜਿਹੜੀ ਆ ਉਹ ਮੱਧ ਦੇ ਰਾਹੀਂ ਇਹ ਜਿਹੜਾ ਐਕਟ ਆ ਉਹ ਨਵਾਂ ਬਣਾ ਦਿੱਤਾ, ਜਿਹੜਾ ਕਿ ਅਸੀਂ ਕਹਿੰਦੇ ਆ ਕਿ ਮੁੰਡੋਂ ਹੀ ਗਲਤ ਹੋਇਆ। ਸੋ ਅੱਜ ਵੀ ਅਸੀਂ ਸਮੁੱਚੇ ਤੌਰ ਤੇ ਇਸ ਭਾਰਤ ਸਰਕਾਰ ਦੀ ਪਾਰਲੀਮੈਂਟ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਅਜੇ ਵੀ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਉੱਥੇ, ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਖੜਾ। ਹੁਣ ਦੇਖੋ ਦੋ ਤਰ੍ਹਾਂ ਹੁੰਦੀਆਂ। ਅੱਜ ਸਾਡੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜਾਏ, ਉਹ 2 ਥਾਂ ਹੀ ਰਹਿੰਦਾ, ਉਹ MLA ਨਹੀਂ, ਉਹ ਕਹਿੰਦੇ ਜੀ 1 ਸੀਟ ਛੱਡ। ਸਾਡੇ 12 ਮੈਂਬਰ ਆ, 12 ਦੇ 12 ਖੜੇ ਆ। ਕਿਤੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਸੈਟੀਸਫਾਈਡ ਨਹੀਂ ਹੋਈ ਜਾਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਲਾਇਆ ਨਹੀਂ ਗਿਆ। ਇਹਨੇ ਐਡਹੌਕ ਕਮੇਟੀ ਬਣਾਤੀ ਆ ਤੇ ਸਾਡਾ ਮੰਨਣਾ ਆ ਵੀ ਐਡਹੌਕ ਕਮੇਟੀ ਐਗਜ਼ਿਸਟ ਨਹੀਂ ਕਰਦੀ, ਕਿਉਂਕਿ ਚੁਣੀ ਹੋਈ ਜਿਹੜੇ ਉੱਥੋਂ ਦੇ 12 ਮੈਂਬਰ ਆ ਉਹ ਅੱਜ ਵੀ ਮੈਂਬਰ ਆ ਤੇ ਸਾਡੇ ਹਾਊਸ ਦੇ ਮੈਂਬਰ ਆ। ਸੋ ਇਸ ਕਰਕੇ ਇਹ ਅਸੀਂ ਅੱਜ ਸਮੁੱਚੇ ਤੌਰ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਬਣਾਈ ਆ, ਜਿਹਦੇ ਵਿੱਚ 3 ਮੈਂਬਰ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਂਪੂਰੀ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ ਤੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਤੇ ਉਧਰੋਂ ਸਰਦਾਰ ਬਲਵਿੰਦਰ ਸਿੰਘ ਭੁੰਦੜ, ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਰਦਾਰ ਦਲਜੀਤ ਸਿੰਘ ਚੀਮਾ। ਇਹ 6 ਮੈਂਬਰ ਜਿਹੜੇ ਆ ਇਹ ਸਮੁੱਚੇ ਪਾਰਲੀਮੈਂਟ ਦੇ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਤੁਰੰਤ ਚਿੱਠੀਆਂ ਲਿਖਣਗੇ ਸਾਰਿਆਂ ਮੈਂਬਰਾਂ ਨੂੰ। ਉਹ ਤੋਂ ਇਲਾਵਾ ਇਹ ਕਮੇਟੀ ਚਾਹੇ ਸਿੱਕਮ 'ਚ ਜਾਵੇ, ਇਹ ਕਮੇਟੀ ਚਾਹੇ ਮਦਰਾਸ ਜਾਵੇ, ਇਹ ਕਮੇਟੀ ਚਾਹੇ ਵੈਸਟ ਬੰਗਾਲ 'ਚ ਜਾਵੇ, ਚਾਹੇ ਬਿਹਾਰ ਪਟਨੇ 'ਚ ਜਾਵੇ, ਇਹ ਕਮੇਟੀ ਉਹਨਾਂ ਵੱਡੀਆਂ ਧਿਰਾਂ ਦੇ ਨਾਲ ਜਾ ਕੇ ਵਿਵਸਥਾ ਉਹਨਾਂ ਨੂੰ ਅਪਰਾਈਜ਼ ਵੀ ਕਰਾਊਗੀ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਆ ਚੁੱਕਾ, ਪਰ ਸਾਡੀ ਅਸਲ ਇਹ ਕਹਾਣੀ ਕੀ ਆ। ਔਰ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੂੰ ਵੀ ਮਿਲਣ ਦਾ ਯਤਨ ਕਰਨ, ਉਹਨਾਂ ਦੇ ਵੀ ਤੱਕ ਇਹ ਆਵਾਜ਼ ਬੁਲੰਦ ਕਰਨ, ਤਾਂ ਕਿ ਜਿਹੜਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿਆਦਤੀ ਹੋਈ ਆ, ਇਹ ਜਿਹੜੀ ਤੁਰੰਤ ਇਹਨੂੰ ਜਿਹੜਾ ਆ ਉਹ ਠੀਕ ਕੀਤਾ ਜਾਵੇ। ਸੋ ਉਹ ਤੋਂ ਇਲਾਵਾ ਇਹ ਜਿਹੜਾ ਇੱਕ ਅੱਜ ਵੱਡਾ ਮਤਾ ਇਹ ਵੀ ਆਇਆ ਵੀ ਜਿਹੜੇ ਜੁੱਤੀਆਂ ਪਾ ਕੇ ਪੁਲਿਸ ਵਾਲੇ ਅੰਦਰ ਵੜ ਗਏ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਕਰਮਾਂ ਦੇ ਵਿੱਚ, ਜਿਹਦੀਆਂ ਵੀਡੀਓ ਪਹਿਲਾਂ ਵੀ ਜਾਰੀ ਹੋਈਆਂ,
ਉਹ ਤੋਂ ਇਲਾਵਾ ਜੇ ਹਿਸਾਬ ਦੇ ਨਾਲ ਜਿੰਦੇ ਤੋੜੇ ਗਏ ਕਟਰਾਂ ਦੇ ਨਾਲ, ਜੇ ਹਿਸਾਬ ਦੇ ਨਾਲ ਗੁਰਦੁਆਰੇ ਸਾਹਿਬਾਨਾਂ ਦੇ ਬੂਹਿਆਂ ਨੂੰ ਲੱਗੇ ਤਾਲੇ ਕੱਟੇ ਗਏ, ਇਹ ਵੀ ਬਹੁਤ ਸਖਤ ਨਿੰਦਾ ਵੀ ਆ ਤੇ ਇਹ ਗੁਰਮਤ ਦੀ ਉਲੰਘਣਾ ਵੀ ਆ। ਇਹ ਵੀ ਆ ਸਮੁੱਚੇ ਹਾਊਸ ਨੇ ਇਹ ਮਹਿਸੂਸ ਕੀਤਾ ਕਿ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਪੁਲਿਸ ਚਿੱਟੇ ਕੱਪੜਿਆਂ ਦੇ ਵਿੱਚ ਤੇ ਪੁਲਿਸ ਵਰਦੀ ਭੇਜ ਕੇ ਜਿਸ ਧੱਕੜਸ਼ਾਹੀ ਦੇ ਨਾਲ ਇਹ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਇੱਕ ਧਿਰ ਨੂੰ ਲੈ ਕੇ, ਤੇ ਉੱਥੇ ਉਹ ਜਿਹੜੇ ਲੜਦੇ ਸੀ ਹਰਿਆਣਾ ਕਮੇਟੀ ਬਣਾਉਣ ਲਈ, ਉਹ ਅੱਜ ਵੀ ਧਿਰਾਂ ਉਹਨਾਂ ਦੇ ਖਿਲਾਫ ਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਦਿੱਲੀ ਇਕਾਈ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਤੋਂ ਬਾਹਰ ਪ੍ਰਸਾਰ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਜਟ ਸੈਸ਼ਨ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਆਮ ਆਦਮੀ ਕਲੀਨਿਕਾਂ 'ਚ ਪੰਜਾਬ ਦੀ ਮੈਡੀਕਲ ਲੈਬ ਵੱਲੋਂ ਟੈਸਟ ਕਰਨ ਤੋਂ ਇਨਕਾਰ ਕਰਨ ਦੇ ਮਾਮਲੇ ਤੇ ਵੀ ਆਪਣਾ ਪੱਖ ਰੱਖਿਆ। ਪਾਰਟੀਆਂ ਦੀ ਹਮੇਸ਼ਾ ਰੂਟੀਨ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਆਪਣੀਆਂ ਪਾਰਟੀ ਨੂੰ ਲਾਮਬੰਦ ਕਰਨ ਦੇ ਵਿੱਚ ਮੀਟਿੰਗਾਂ ਕਰਦਾ ਰਹਿੰਦਾ। ਅੱਜ ਤਾਂ ਸਰਨਾ ਸਾਹਿਬ ਨਾਲ ਬੈਠੇ ਸੀ। ਪੰਜਾਬ ਤੋਂ ਬਾਹਰ ਭਾਵੇਂ ਦਿੱਲੀ ਆ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ, ਬੰਗਾਲ ਵਰਗੇ ਸੂਬਿਆਂ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਲਾਮਬੰਦ ਕਰਨ ਦੀ ਅਸੀਂ ਵਿਚਾਰ ਕਰ ਰਹੇ ਸੀ। ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦਾ। ਸ਼੍ਰੋਮਣੀ ਅਕਾਲੀ ਦਲ ਇਸ ਸੋਚ ਦਾ ਕਿ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਚਿਆ ਰਹੇ। ਦੁਨੀਆ ਦੇ ਕਿਸੇ ਹਿੱਸੇ ਵਿੱਚ ਪੰਜਾਬ ਜਾਂ ਪੰਜਾਬੀਅਤ ਨਾਲ ਲਗਾ ਰੱਖਣ ਵਾਲਾ ਵਿਅਕਤੀ ਜੇ ਉਹਦੇ ਕਿਤੇ ਕੰਡਾ ਵੀ ਚੁਭਦਾ ਤਾਂ ਉਹਦੀ ਪੀੜਾ ਸਾਨੂੰ ਹੁੰਦੀ ਹੈ। ਰਾਜਸੀ ਲੈਵਲ ਤੇ ਜੇ ਕੋਈ ਸਰਪ੍ਰਸਤੀ ਕਰਦਾ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਦੀ, ਜਾਂ ਕੋਈ ਆਸ ਉਮੀਦ ਕਰਦਾ ਕਿਸੇ ਤੋਂ, ਉਹ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਕਰਦਾ। ਤੇ ਸ਼੍ਰੋਮਣੀ ਅਕਾਲੀ ਦਲ ਵੀ ਕੋਸ਼ਿਸ਼ ਕਰਦਾ ਕਿ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਮਤਲਬ ਰਾਜਨੀਤਿਕ ਤੌਰ 'ਤੇ ਸੱਤਾ ਵਿੱਚ ਭਾਗੀਦਾਰ ਬਣਾਉਣ ਲਈ, ਰਾਜਨੀਤਿਕ ਸਮਾਜਿਕ ਖੇਤਰ ਵਿੱਚ ਉਹਨਾਂ ਦੀ ਪਹਿਚਾਣ ਤੇ ਉਹਨਾਂ ਦੀ ਸੁਰੱਖਿਅਤਾ ਲਈ ਮਤਲਬ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕੀਤੀ ਜਾਵੇ ਜਾਂ ਉਹਨਾਂ ਦੀ ਸਰਪ੍ਰਸਤੀ ਕੀਤੀ ਜਾਵੇ। ਸਾਡਾ ਇਹ ਯਤਨ ਹੁੰਦਾ। ਸੋ ਅੱਜ ਉਸ ਤਹਿਤ ਅਸੀਂ ਚਰਚਾ ਕਰ ਰਹੇ ਸੀ ਆਪਸ ਵਿੱਚ ਬੈਠ ਕੇ ਕਿ ਕਿਵੇਂ ਬਾਹਰਲੇ ਸੂਬਿਆਂ ਵਿੱਚ ਅਕਾਲੀ ਦਲ ਨੂੰ ਲਾਮਬੰਦ ਕੀਤਾ ਜਾਵੇ। ਬੜੀ ਹੈਰਾਨੀ ਦੀ ਗੱਲ ਆ। ਵੈਸੇ ਤਾਂ ਪੰਜਾਬ ਦੀ ਮੌਜੂਦਾ ਸਰਕਾਰ, ਮਾਨ ਸਾਹਿਬ ਦੀ ਸਰਕਾਰ ਨੇ ਇਸ ਗੱਲੋਂ ਹੀ ਜਨਾਜ਼ਾ ਕਢਾ ਲਿਆ ਵੀ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਕੀਤੀ। ਆਪਣਾ ਮਾਰਕਾ ਚਮਕਾਉਣ ਲਈ ਮਤਲਬ ਪੁਰਾਣੇ ਸਿਸਟਮ ਨੂੰ ਤਬਾਹ ਕਰ ਲਿਆ। 8-10 ਪਿੰਡਾਂ ਦੀ ਸੇਵਾ ਕਰਦੀ ਸੀ ਇੱਕ ਡਿਸਪੈਂਸਰੀ, ਜਿਹੜੀ ਅੱਜ 30-30, 40-40 ਪਿੰਡਾਂ ਦੇ ਘੇਰੇ ਵਾਲੇ ਪ੍ਰਾਇਮਰੀ ਹੈਲਥ ਸੈਂਟਰ, ਜਿਨ੍ਹਾਂ ਨੂੰ ਮੁਹੱਲਾ ਕਲੀਨਿਕਾਂ ਦਾ ਨਾਂ ਦੇਤਾ, ਮਤਲਬ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ। ਮਤਲਬ ਸੁਵਿਧਾਵਾਂ ਦੇਣ ਦੀ ਥਾਂ, ਸੁਵਿਧਾਵਾਂ ਸੌਖੀਆਂ ਕਰਨ ਦੀ ਥਾਂ ਔਖੀਆਂ ਕਰ ਰਹੇ ਨੇ ਤੇ ਪਹੁੰਚ ਤੋਂ ਬਾਹਰ ਕਰ ਰਹੇ ਨੇ, ਪੁਰਾਣੇ ਸਿਸਟਮ ਨੂੰ ਤਬਾਹ ਕਰ ਰਹੇ ਨੇ। ਸੋ ਇਹਦੇ ਨਾਲ ਮਤਲਬ ਲੋਕ ਇੱਕ ਬਹੁਤ ਹੀ ਮੈਂ ਸਮਝਦਾ ਇੱਕ ਨਾਜ਼ੁਕ ਸਥਿਤੀ 'ਚੋਂ ਗੁਜ਼ਰਿਆ ਹੈਲਥ ਸਿਸਟਮ। ਤੇ ਦੂਜੇ ਪਾਸੇ ਹੈਰਾਨੀ ਬੜੀ ਗੱਲ ਆ, ਇੱਕ ਕ੍ਰਿਸ਼ਨਾ ਟਾਟਾ ਦੀ ਕ੍ਰਿਸ਼ਨਾ ਲੈਬ ਨਾਂ ਦੀ ਕੰਪਨੀ, ਉਹਨੂੰ 750 ਡਿਸਪੈਂਸਰੀਆਂ ਨੂੰ ਆਰਡਰ ਕਰਤੇ ਕਿ ਲੈਬ ਟੈਸਟ ਜਿਹੜੇ ਨੇ ਉਹ ਕ੍ਰਿਸ਼ਨਾ ਲੈਬ ਵਿੱਚ ਹੀ ਹੋਣਗੇ। ਇਹ ਮਸਲਾ ਜਦੋਂ ਮੈਂ ਉਠਾਇਆ ਤੇ ਮੁੱਖ ਮੰਤਰੀ ਸਾਹਿਬ ਤੋਂ ਵਿਜੀਲੈਂਸ ਦੀ ਇਨਕੁਆਇਰੀ ਮੰਗੀ ਤੇ ਉਹਨਾਂ ਨੇ ਮੇਰੀ ਗੱਲ ਨੂੰ ਸਵੀਕਾਰਦਿਆਂ ਵਿਜੀਲੈਂਸ ਦੀ ਇਨਕੁਆਇਰੀ ਲਾਤੀ। ਤੇ ਵਿਜੀਲੈਂਸ ਇਨਕੁਆਇਰੀ ਲਾਉਣ ਨਾਲ ਸੱਚ ਸਾਹਮਣੇ ਆਉਣ ਦਾ ਨਜ਼ਰ ਆਇਆ ਤੇ ਕੁਝ ਬਹੁਤ ਵੱਡਾ ਸਕੈਂਡਲ ਸਾਹਮਣੇ ਨਜ਼ਰ ਆਇਆ। ਤੇ ਕ੍ਰਿਸ਼ਨਾ ਲੈਬ ਨਾਂ ਦੀ ਜਿਹੜੀ ਟਾਟਾ ਦੀ ਕੰਪਨੀ ਹੈ ਹੁਣ ਭੱਜ ਗਈ। ਹੁਣ ਇਹਨੇ ਆਪਣੇ ਆਪ ਨੂੰ ਵਿਡਰਾਈ ਕਰ ਲਿਆ। ਮਤਲਬ ਮੈਂ ਸਮਝਦਾ ਕਿ ਸੋਚਣ ਵਾਲੀ ਗੱਲ ਆ ਵੀ ਐਡੀ ਹੈਰਾਨੀ ਵਾਲੀ ਗੱਲ ਆ ਵੀ 750 ਡਿਸਪੈਂਸਰੀਆਂ ਦੀ ਗਰਦਨ 'ਚ ਅੰਗੂਠਾ ਦੇ ਕੇ ਇੱਕੋ ਲੈਬ ਤੋਂ ਟੈਸਟ ਕਰਾਉਣ ਦੇ ਆਰਡਰ ਕਿਹਨੇ ਦਿੱਤੇ, ਕਿਉਂ ਦਿੱਤੇ, ਕਿੰਨਾ ਪੈਸਾ ਇਹਦੇ 'ਚ ਇਨਵੋਲਵ ਹੋਇਆ, ਇਹ ਸੱਚ ਅੱਜ ਲਿਆਉਣ ਦੀ ਲੋੜ ਆ। ਕੇਵਲ ਕ੍ਰਿਸ਼ਨਾ ਲੈਬ ਦੇ ਬਾਹਰ ਨਿਕਲਣ ਨਾਲ, ਵਿਡਰਾ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ, ਬਲਕਿ ਅਸਲੀ ਇਸ ਸਾਰੇ ਸਿਸਟਮ ਦੇ ਜ਼ਿੰਮੇਵਾਰ ਲੋਕਾਂ ਨੂੰ ਪਹਿਚਾਣ ਕੇ ਉਹਨਾਂ ਨੂੰ ਤੋਂ ਪੈਸਾ ਵਸੂਲੀ ਕਰਨ ਦੀ ਲੋੜ ਆ। ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ।
ਇਹ ਹੰਗਾਮਾ ਉਦੋਂ ਹੋਇਆ ਜਦੋਂ ਰਾਜਪਾਲ ਨੇ ਭਾਸ਼ਣ ਦੌਰਾਨ ਮੇਰੀ ਸਰਕਾਰ ਕਿਹਾ। ਇਸ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਨੂੰ ਕਿਹਾ ਕਿ ਸਰਕਾਰ ਜਦੋਂ ਤੁਹਾਡਾ ਸਤਿਕਾਰ ਨਹੀਂ ਕਰਦੀ ਤਾਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰਨਾ ਸ਼ੋਭਾ ਨਹੀਂ ਦਿੰਦਾ। ਇਸ ਤੋਂ ਬਾਅਦ ਰਾਜਪਾਲ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਦੀ ਥਾਂ ਕੇਵਲ ਸਰਕਾਰ ਸ਼ਬਦ ਦੀ ਵਰਤੋਂ ਕਰਨ ਲੱਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰਾਜਪਾਲ ਨੂੰ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਰਾਜਪਾਲ ਨੇ ਫਿਰ ਤੋਂ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਨਾਰਾਜ਼ ਕਾਂਗਰਸ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਕਾਰ ਤਕਰੀਬਨ ਹਰ ਪਾਸੇ ਫੇਲ ਆ। ਲਾਅ ਐਂਡ ਆਰਡਰ ਤੇ ਬੜੀ ਮਾੜੀ ਹਾਲਤ ਆ। ਰੋਜ਼ ਜਿਹੜੇ ਕਤਲ ਹੋ ਰਹੇ ਨੇ, ਸੋ ਸਰਕਾਰ ਨੂੰ ਕੰਟਰੋਲ ਨਹੀਂ ਕਰ ਸਕੀ। ਉਸ ਤੋਂ ਬਿਨਾਂ ਵੀ ਜਿਹੜੇ ਵੱਖ-ਵੱਖ ਡਿਪਾਰਟਮੈਂਟ ਨੇ, ਅੱਜ ਜਿਹੜਾ ਇਹਨਾਂ ਦਾ ਮੰਡੀ ਬੋਰਡ ਆ ਉਹ ਡਿਫਾਲਟਰ ਹੋ ਚੁੱਕਿਆ। ਪਾਵਰਕਾਮ ਦੀ ਜਿਹੜੀ ਹਾਲਤ ਬੜੀ ਮਾੜੀ ਆ, ਕਰੋੜਾਂ ਦਾ ਜਿਹੜਾ ਕਰਜ਼ਾ ਵਾ। ਸੋ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀ ਉਹ ਵਾਅਦੇ ਵੀ ਪੂਰੇ ਨਹੀਂ ਹੋਏ। ਸੋ ਇਸ ਲਈ ਅੱਜ ਹਰ ਵਰਗ ਆ ਜਿਹੜਾ ਸਰਕਾਰ ਤੋਂ ਦੁਖੀ। ਇਹਨਾਂ ਨੇ ਮੇਰੇ ਖਿਆਲ ਘੱਟੋ ਘੱਟ 100 ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਸਪੀਕਰ ਸਾਹਿਬ ਉਸ ਵੇਲੇ ਪੰਜਾਬ ਨੂੰ ਕਿ ਵਿਧਾਨ ਸਭਾ ਦੀਆਂ ਸਿਟਿੰਗਸ ਵਧਾਓ, ਵਿਧਾਨ ਸਭਾ ਦਾ ਸਮਾਂ ਵਧਾਓ, ਸਾਡੀ ਫੇਅਰ ਡਿਸਕਸ਼ਨ ਹੋਣੀ ਚਾਹੀਦੀ, ਮੁੱਦਿਆਂ ਦਾ ਸਮਾਂ ਨਹੀਂ ਮਿਲਦਾ। ਮੈਂ ਪੂਰਾ ਟਰੈਕ ਰਿਕਾਰਡ ਕਢਾਇਆ ਪਿਛਲੇ ਸਾਲ 2022 ਦਾ ਔਰ 2023 ਦਾ। ਇਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਸਿਟਿੰਗਸ ਉਦੋਂ ਵੀ ਘੱਟ ਸਿਟਿੰਗਸ ਕੀਤੀਆਂ ਪਹਿਲੇ ਸਾਲ ਵਿੱਚ। ਸੋ ਸਭ ਤੋਂ ਪਹਿਲਾਂ ਨੁਕਤਾ ਇਹਨਾਂ ਦਾ ਇਹ ਆ ਕਿ ਝੂਠ ਬੋਲਦੇ ਨੇ ਔਰ ਇਹ ਵਿਧਾਨ ਸਭਾ ਦੀ ਡਿਸਕਸ਼ਨ ਨੂੰ ਬਿਲਕੁਲ ਫੇਅਰਲੀ ਹੋਣ ਨਹੀਂ ਦਿੰਦੇ। ਇਹਨਾਂ ਦੀ ਜਿਹੜੀ ਸਾਰੀ ਲਾਈਵ ਪ੍ਰੋਸੀਡਿੰਗਸ ਹੈਗੀਆਂ ਉਹ ਪਾਰਟੀਜ਼ਨ ਆ। ਕੈਮਰਾ ਫਿਕਸੇਟਡ ਹੁੰਦਾ, ਸਿਰਫ ਜਿਹੜੇ ਟ੍ਰੈਜਰੀ ਬੈਂਚਸ ਮਿਨਿਸਟਰਸ ਤੇ ਐਮਐਲਏ ਬੋਲਦੇ ਨੇ। ਓਪੋਜੀਸ਼ਨ ਨੂੰ ਇੱਕ ਫਰੇਮ ਵਿੱਚ ਲੈ ਕੇ ਉਹਦੀ ਪਛਾਣ ਨਹੀਂ ਹੁੰਦੀ। ਦੂਸਰਾ, ਮੈਂ ਇੱਕ ਬੜਾ ਇੰਪੋਰਟੈਂਟ ਪ੍ਰਾਈਵੇਟ ਮੈਂਬਰਸ ਬਿੱਲ ਮੂਵ ਕੀਤਾ। ਸਪੀਕਰ ਸਾਹਿਬ ਨੂੰ ਪ੍ਰਤਾਪ ਸਿੰਘ ਬਾਜਵਾ ਅਸੀਂ ਦੋਨੋਂ ਇਕੱਠੇ ਹੋ ਕੇ ਦੇ ਕੇ ਆਏ ਸੀ ਕਿ ਕੋਈ ਵੀ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦੇ ਉੱਤੇ ਸ਼ਰਤਾਂ ਲਾਈਆਂ ਜਾਣ। ਜੀ ਸਦਕੇ ਆਮਦਨ ਲੈਣ, ਕਮਾਈ ਕਰਨ, ਲੇਕਿਨ ਇੱਥੋਂ ਦੇ ਬਸ਼ਿੰਦੇ ਨਾ ਬਣ ਸਕਣ ਪੱਕੇ ਤੌਰ ਤੇ। ਉਹ ਮੈਨੂੰ ਪ੍ਰਾਈਵੇਟ ਮੈਂਬਰਸ ਬਿੱਲ ਨਜ਼ਰ ਹੀ ਨਹੀਂ ਆਇਆ ਕਿਤੇ। ਬਸ ਇੱਥੋਂ ਪਤਾ ਲੱਗ ਜਾਏਗਾ ਕਿ ਇਹ ਪੰਜਾਬ ਹਿਤੈਸ਼ੀ ਨੇ ਜਾਂ ਇਹ ਗੈਰ ਪੰਜਾਬੀ ਨੇ, ਕਿਉਂਕਿ ਇਹਨਾਂ ਨੂੰ ਕੇਜਰੀਵਾਲ ਦਾ ਦਬਾਅ ਰਹਿਣਾ ਵਾ ਕਿ ਇਹ ਬਿੱਲ ਕਦੀ ਨਹੀਂ ਪਾਸ ਹੋਣ ਦੇਵੇਗਾ ਇਹਨਾਂ ਦਾ ਚਿਹਰਾ ਬੇਨਕਾਬ ਕਰਨ ਵਾਸਤੇ। ਔਰ ਇਹ ਬੜਾ ਇੰਪੋਰਟੈਂਟ ਬਿੱਲ ਆ ਕਿਉਂਕਿ ਸਾਡੀ ਆਈਡੈਂਟੀਟੀ ਕ੍ਰਾਈਸਿਸ ਹੋ ਰਿਹਾ। ਸਾਡੇ ਬੱਚੇ ਲੱਖਾਂ ਦੀ ਤਾਦਾਦ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਸਾਡੀ ਪੌਣੇ 3 ਕਰੋੜ ਆਬਾਦੀ ਚੋਂ 50 ਲੱਖ ਯਾਨੀ ਕਿ 1/6 ਪੋਪੂਲੇਸ਼ਨ ਹੈਜ਼ ਆਲਰੇਡੀ ਮਾਈਗ੍ਰੇਟਡ ਅਬਰੋਡ ਟੂ ਵੇਰੀਅਸ ਡਿਫਰੈਂਟ ਕੰਟਰੀਜ਼ ਆਫ ਦ ਵਰਲਡ। ਉਹਨਾਂ ਨੂੰ ਰੋਕਣ ਵਾਸਤੇ, ਆਪਣੀ ਆਈਡੈਂਟੀਟੀ ਬਚਾਉਣ ਵਾਸਤੇ, ਜਿੱਦਾਂ ਹਿਮਾਚਲ ਪ੍ਰਦੇਸ਼ ਨੇ 1972 ਵਿੱਚ ਜਿਹੜਾ ਟੈਨੈਂਸੀ ਐਕਟ ਨੂੰ ਅਮੈਂਡ ਕਰਕੇ ਉਹ ਸ਼ਰਤਾਂ ਰੱਖੀਆਂ ਨੇ ਕਿ ਜਿਹੜਾ ਵੀ ਬੰਦਾ ਬਾਹਰੋਂ ਆਵੇਗਾ ਨਿਵੇਸ਼ ਵੀ ਕਰ ਸਕਦਾ, ਲੋਕਲ ਬਸ਼ਿੰਦਾ ਵੀ ਬਣ ਸਕਦਾ ਕਿ ਆ ਸਾਡੀਆਂ ਕੰਡੀਸ਼ਨਸ ਫੁੱਲਫਿਲ ਕਰੇ। ਉਹਦੇ ਨਾਲ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਹੈ, ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਹੈ, ਉਹਦਾ ਬਚਾਅ ਕਰ ਸਕਾਂਗੇ। ਇਹਦਾ ਇਮਤਿਹਾਨ ਹੋਵੇਗਾ ਲਵਲੀ ਯੂਨੀਵਰਸਿਟੀ ਦਾ ਪੰਚਾਇਤ ਲੈਂਡ ਗ੍ਰੈਬਿੰਗ ਦਾ ਮੁੱਦਾ, ਡਰੱਗਸ ਦਾ ਮੁੱਦਾ, ਬੇਅਦਬੀਆਂ ਦਾ ਮੁੱਦਾ ਕੰਟੀਨਿਊ ਚੱਲਦਾ ਵਾ ਕਿਉਂਕਿ ਜਿਹੜਾ ਡੇਰਾ ਸੱਚਾ ਸੌਦਾ ਦੀ ਸ਼ਮੂਲੀਅਤ ਸੀ ਨਾ ਜੀ, ਜਿਹੜਾ ਗੁਰੂ ਸਾਹਿਬ ਦੀ ਪੋਸ਼ਾਕ ਪਹਿਨੀ ਸੀ 2007 ਵਿੱਚ, ਉਹ ਮੁਕੱਦਮਾ ਅਕਾਲੀ ਦਲ ਨੇ ਕਿਸ ਤਰ੍ਹਾਂ 2012 ਦੇ ਵਿੱਚ ਉਸ ਨੂੰ ਖੁਰਦ-ਬੁਰਦ ਕੀਤਾ ਔਰ ਉਹਦੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ। ਉਹਦੀ ਨਾਮਜ਼ਦਗੀ ਇੰਪੋਰਟੈਂਟ ਹੈ। ਮੋਡ ਬੋਮ ਪਲਾਸ ਦੀ ਅੱਜ ਤੱਕ ਕੋਈ ਗੱਲ ਨਹੀਂ ਕਰ ਰਿਹਾ। ਡਰੱਗਸ ਦੀਆਂ 3 ਰਿਪੋਰਟਸ ਜਿਹਦੇ ਵਿੱਚ ਵੱਡੇ ਵੱਡੇ ਮਗਰਮੱਛ ਨੇ, ਇਹ ਸਾਰੀਆਂ ਗੱਲਾਂ ਉੱਥੇ। ਵੱਡੀ ਗੱਲ ਇਹ ਆ, ਕ੍ਰਾਈਮ ਪਹਿਲਾਂ ਬੜੇ ਹੁੰਦੇ ਸੀਗੇ, ਉਹਨਾਂ ਨੂੰ ਕੋਈ ਫੜਦਾ ਨਹੀਂ ਸੀਗਾ, ਸ਼ੈਲਟਰ ਕੀਤੇ ਜਾਂਦੇ ਸੀਗੇ, ਲੀਡਰ ਹੀ ਬਚਾ ਲੈਂਦੇ ਸੀਗੇ। ਪਹਿਲੀ ਸਰਕਾਰ ਆ, ਗੜਬੜ ਹੋ ਜਾਂਦੀ ਆ, ਨਾਲ ਦੀ ਨਾਲ ਬੰਦਿਆਂ ਨੂੰ ਫੜਦੇ ਆ, ਫੜ ਕੇ ਉਹਨਾਂ ਨੂੰ ਅੰਦਰ ਦਿੰਦੇ ਆ। ਜਿਹੜਾ ਵੀ ਕੁਝ ਹੋਇਆ, ਜਿਹੜੀ ਵੀ ਕੋਈ ਬੰਦਾ ਕ੍ਰਾਈਮ ਕਰਦਾ ਏ ਉਹਨੂੰ ਨਾਲ ਦੀ ਨਾਲ ਉਹਨੂੰ ਸਜ਼ਾ ਮਿਲਦੀ ਆ। ਇਹਦੇ ਵਾਸਤੇ ਸਰਕਾਰ ਪੂਰੀ ਵਚਨਬੱਧ ਆ। ਸਾਰੇ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਲੇਕਿਨ ਅਜਨਾਲਾ ਇਸ਼ੂ ਨੂੰ ਲੈ ਕੇ ਸਵਾਲ ਖੜਾ ਹੋ ਰਿਹਾ ਹੈ, ਕਹਿ ਰਿਹਾ ਅਜੇ ਤੱਕ ਕੋਈ FIR ਨਹੀਂ ਹੋਈ। ਨਹੀਂ, ਗੱਲਾਂ ਇਹ ਨੇ, ਪ੍ਰੋਬਲਮਾਂ ਬੜੀਆਂ ਨੇ। CM ਸਾਹਿਬ ਇਸ ਮੁੱਦੇ ਤੇ ਆਪ ਬਿਆਨ ਦਿੰਦੇ ਨੇ, ਦੱਸ ਰਹੇ ਨੇ। ਆਉਣ ਵਾਲੇ ਦਿਨਾਂ ਤੱਕ ਤੁਹਾਨੂੰ ਵਧੀਆ ਅਪਡੇਟ ਆਊਗੀ। ਤਾਮਿਲਨਾਡੂ 'ਚ ਹਿੰਦੀ ਬੋਲਣ ਵਾਲੇ ਮਜ਼ਦੂਰਾਂ ਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਟਵਿੱਟਰ ਉੱਪਰ ਕਈ ਅਜਿਹੀਆਂ ਵੀਡੀਓਜ਼ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਹਿੰਦੀ ਬੋਲਣ ਵਾਲੇ ਲੋਕਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਬਿਹਾਰੀ ਮਜ਼ਦੂਰ ਦੇ ਕਤਲ ਦੀ ਖਬਰ ਵੀ ਆਈ ਹੈ। ਕਈ ਬਿਹਾਰੀਆਂ ਨੇ ਤਾਮਿਲਨਾਡੂ ਤੋਂ ਆਪਣੇ ਸੂਬੇ ਬਿਹਾਰ ਦਾ रुख ਕੀਤਾ है ਤੇ ਮੁੱਖ ਮੰਤਰੀ नीतीश कुमार ਨੂੰ मदद ਦੀ गुहार लाई है। तो बहुत ज्यादा बोल रहे थे हम ये करेंगे वो करेंगे। अभी सत्ता में आने के बाद वो इस मैटर पे कमेंट करने के लिए भी नहीं चाहते कि हम इस मैटर में कुछ बोले या कुछ करे। यह हालात है। और खैर नीतीश कुमार की जो पलटू चाचा सर आप लोगों को पता ही है, तो इसीलिए हम लोग से मांग, यही हम लोग का मांग है कि कम से कम कुछ हेल्प की जाए ताकि हम लोग यहाँ से अच्छे से निकल सके, सुरक्षित रहे।
और सबसे बड़ी बात कि यहाँ लगभग 20-25 दिनों से हिंदी वालों को कंपनी में काम करने नहीं दिया जाता है। और अगर लोग जाने के लिए भी चाहते हैं कैसे भी करके किराया भाड़ा उपाय करके, तो ट्रेन में भी हिंदी वालों को मारा जा रहा है, मारा पीटा जा रहा है, ट्रेन से खींच के उतारा जा रहा है। यही सब बात है, बस हम लोग कैसे भी करके हेल्प किया जाए। ਇਸ ਮੌਕੇ ਤਾਮਿਲਨਾਡੂ ਦੇ ਡੀਜੀਪੀ ਸ਼ੈਲੇਂਦਰ ਬਾਬੂ ਨੇ ਵੀਡੀਓ ਜਾਰੀ ਕਰਕੇ ਬਿਆਨ ਦਿੱਤਾ ਹੈ ਕਿ ਸੂਬੇ 'ਚ ਅਮਨ ਸ਼ਾਂਤੀ ਹੈ ਤੇ ਦੋਵਾਂ ਥਾਵਾਂ ਤੇ ਹੋਈਆਂ ਹਿੰਸਕ ਘਟਨਾਵਾਂ ਨਿੱਜੀ ਰੰਜਿਸ਼ ਦਾ ਨਤੀਜਾ ਹਨ। The people of Tamil Nadu and the migrant workers. One is the clash between two groups of Bihari migrant workers. Another video is a clash between the local residents of Coimbatore. They are all Tamil Nadu people. When that is a fact, the facts are twisted to make it appear as if the migrant workers of Bihar are attacked in Tamil Nadu. Here, people are living very peacefully. Law and order is maintained very well and strictly in the state of Tamil Nadu. All the people are living in harmony.